ਇੰਡੀਆ ਨੇ ਪਾਕਿਸਤਾਨ ਨੂੰ ਗੰਧਲਾ ਕਰਨ ਦੇ ਲਈ, ਪਾਕਿਸਤਾਨ ਦੇ ਰਾਜ ਕੰਡੇ ਬੀਜਣ ਦੇ ਲਈ ਇਹਨਾਂ ਨੇ ਕਦੇ ਕੋਈ ਜਿਹੜਾ ਮੌਕਾ ਉਹ ਹੱਥੋਂ ਜਾਣ ਨਹੀਂ ਦਿੱਤਾ। ਨਹੀਂ ਤਾਂ ਹੁਣ ਤਾਂ ਇਹ ਖੁਦ ਮੌਕਾ ਕ੍ਰੀਏਟ ਕਰਦੇ ਨੇ। ਇਹਨਾਂ ਨੇ ਠੀਕ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਕਿ ਐਸ ਜੈ ਸ਼ੰਕਰ ਕੁਆਡ ਦੀ ਮੀਟਿੰਗ ਅਟੈਂਡ ਕਰਨ ਲਈ ਜਿਹੜੀ ਡੀਸੀ 'ਚ ਹੋ ਰਹੀ ਸੀ, ਸਟੇਟ ਡਿਪਾਰਟਮੈਂਟ 'ਚ ਆਇਆ, ਉਹਨੇ ਨਿਊਯਾਰਕ 'ਚ ਇੰਡੀਆ ਦੇ UN ਵਿਚਲੇ ਪੱਕੇ ਮਿਸ਼ਨ ਨੇ ਇੱਕ ਐਗਜ਼ੀਬਿਸ਼ਨ ਦੇ ਨਾਂ ਥੱਲੇ ਪਾਕਿਸਤਾਨ ਦੇ ਖਿਲਾਫ ਕਿ ਜੀ ਮੁੰਬਈ ਅਟੈਕ, ਪਾਰਲੀਮੈਂਟ ਅਟੈਕ, ਪਹਿਲਗਾਮ ਅਟੈਕ, ਫਲਾਣਾ ਢਿਮਕਾ ਨਾਂ, ਫੋਟੋਆਂ ਇੱਧਰ ਉੱਧਰ ਔਰ ਉੱਥੇ ਵੱਡਾ ਕਰਕੇ, ਮਤਲਬ ਬਿਲਕੁਲ ਕਿ ਪਾਕਿਸਤਾਨ ਨੂੰ ਜਿਹੜੀ ਇੱਕ ਪਾਸੇ ਉਸ ਦਾ ਇੱਕ ਰੈਪੂਟੇਸ਼ਨ ਹੈ ਉਸ ਨੂੰ ਲਗਾਤਾਰਤਾ ਨਾਲ, ਔਰ ਉਹ ਹਰ ਪੱਖੋਂ ਵਰਲਡ ਬੈਂਕ ਔਰ ਦੂਸਰਾ ਉੱਥੇ ਉਹਨਾਂ ਨੂੰ ਜਿਹੜਾ ਗ੍ਰੇ ਲਿਸਟ ਦੇ ਵਿੱਚ ਪਾਓ ਉਹਦੇ ਚੋਂ ਕਿਉਂ ਕੱਢਿਆ, ਔਰ ਦੂਸਰਾ ਉਹ ਆਪਣਾ ਕੰਮ ਲੱਗੇ ਹੋਏ ਨੇ। Pakistan, China working to establish new regional bloc with potential to replace SARC। ਉਹਨੇ ਜਿਹੜੀ SARC ਸੀ 8-9 ਮੁਲਕ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਉਹ ਤਾਂ ਡੈਡ ਕਰ ਦਿੱਤੀ ਇੰਡੀਆ ਨੇ। ਸੋ ਜ਼ਾਹਰ ਹੈ ਕਿ ਵੀ ਹੁਣ ਬਾਕੀ ਸਾਰੇ ਜਿਹੜੇ ਰੀਜਨਲ ਮੁਲਕ ਉਸ ਖੇਤਰ ਦੇ ਮੁਲਕ ਨੇ ਉਹ ਚਾਈਨਾ ਦੇ ਨਾਲ ਉਹਨਾਂ ਨੇ ਸੰਬੰਧ ਬਣਾਏ ਹੋਏ ਨੇ। ਚਾਈਨਾ, ਪਾਕਿਸਤਾਨ, ਬੰਗਲਾਦੇਸ਼ ਔਰ ਈਵਨ ਅਫਗਾਨਿਸਤਾਨ ਵੀ ਔਨ ਬੋਰਡ ਹੈ ਸਾਰਕ ਦੇ ਉੱਤੇ, ਨੇਪਾਲ ਵੀ ਔਨ ਬੋਰਡ ਹੋਏਗਾ। ਸੋ ਇਹ ਵੀ ਮੂਵ ਕਿਤੇ ਨਾ ਕਿਤੇ ਭਾਰਤ ਨੂੰ ਬਹੁਤ ਤਕਲੀਫ ਦੇ ਆ ਉਹਨਾਂ ਦੇ ਲਈ ਕਿ ਜੀ ਇਹ ਹੁਣ ਈਵਨ ਭਾਰਤ ਨੂੰ ਪਾਸੇ ਰੱਖ ਕੇ ਜਿਹੜਾ ਉਹ ਸਾਰਕ ਦੀ ਰੀਪਲੇਸਮੈਂਟ ਲੱਭ ਰਹੇ ਨੇ। ਔਰ ਬੰਗਲਾਦੇਸ਼ ਦਾ ਹੁਲੀਆ ਹੋਰ ਵੀ ਟਾਈਟ ਕਰਨ ਦੇ ਲਈ ਜੇ ਤੁਸੀਂ ਖਬਰ ਦੇਖੋ ਕਿ ਇੰਡੀਆ ਇੰਪੋਜ਼ਸ ਲੈਂਡ ਐਂਡ ਸੀ ਪੋਰਟ ਰੈਸਟ੍ਰਿਕਸ਼ਨ ਔਨ ਜੂਟ ਫਰੋਮ ਬੰਗਲਾਦੇਸ਼। ਸੋ ਜ਼ਾਹਰ ਹੈ ਵੀ ਇਹ ਇਹਨਾਂ ਦਾ ਅੜਬਪਣਾ ਵੀ, ਹੰਕਾਰ ਵੀ ਬਦੋ-ਬਦੀ ਇਹਨਾਂ ਨੇ ਬੰਗਲਾਦੇਸ਼ ਨੂੰ ਔਰ ਸ੍ਰੀਲੰਕਾ ਨੂੰ ਔਰ ਨੇਪਾਲ ਨੂੰ ਚਾਈਨਾ ਦੇ ਖੈਮੇ 'ਚ ਧੱਕਿਆ। व्यूअर्स वेलकम बैक टू प्रोग्राम। सो व्यूअर्स जिस तरह कि अज 1 जुलाई है और अज तो पाकिस्तान एक महीने लिए यूनाइटेड नेशन सिक्योरिटी काउंसिल का प्रेजिडेंट बन गया है। और याद रहे पाकिस्तान अगले 2 सालों ਲਈ 15 ਮੈਂਬਰੀ ਸਿਕਿਉਰਿਟੀ ਕੌਂਸਲ ਵਿੱਚ ਭਾਰੀ ਬਹੁਮਤ ਨਾਲ ਮੈਂਬਰ ਚੁਣਿਆ ਗਿਆ ਸੀ। ਔਰ ਦੂਸਰੇ ਪਾਸੇ ਚੀਨ ਤੇ ਪਾਕਿਸਤਾਨ ਮਿਲ ਕੇ ਸਾਊਥ ਏਸ਼ੀਆ ਦੇ ਮੁਲਕਾਂ ਦਾ ਕੋਈ ਨਵਾਂ ਸੰਗਠਨ ਬਣਾਉਣ ਜਾ ਰਹੇ ਨੇ ਕਿਉਂਕਿ ਭਾਰਤ ਦੀ ਬੇਈਮਾਨੀ ਕਰਕੇ ਸਾਰਕ ਦਾ ਭੋਗ ਪੈ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟਸ ਦੇ ਵਿੱਚ ਵੀ ਪਾਸਿੰਗ ਰੈਫਰੈਂਸ ਦੇ ਵਿੱਚ ਜ਼ਿਕਰ ਕੀਤਾ ਕਿ ਅੱਜ 1 ਜੁਲਾਈ ਹੈ ਔਰ ਪਾਕਿਸਤਾਨ ਜਿਹੜਾ ਕਿ ਬੀਤੇ ਜਨਵਰੀ ਦੇ ਵਿੱਚ ਇਸ ਵਰੇ ਦੀ ਸ਼ੁਰੂਆਤ 'ਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਦਾ ਮੈਂਬਰ ਚੁਣਿਆ ਗਿਆ ਸੀ। 193 ਦੇਸ਼ਾਂ 'ਚੋਂ ਲਗਭਗ 180 ਮੁਲਕਾਂ ਨੇ ਪਾਕਿਸਤਾਨ ਦੇ ਹੱਕ 'ਚ ਵੋਟ ਪਾਈ ਸੀ। ਔਰ ਇਨ ਜਨਰਲ ਅਸੀਂ ਦੱਸ ਦਈਏ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਦੇ ਟੋਟਲ 15 ਮੈਂਬਰ ਨੇ। 5 ਮੈਂਬਰ ਪੱਕੇ ਤੌਰ 'ਤੇ ਨੇ ਜਿਨ੍ਹਾਂ ਦੇ ਕੋਲ ਵੀਟੋ ਹੈ ਕਿ ਕੋਈ ਵੀ ਇੱਕ ਮੁਲਕ ਕਿਸੇ ਵੀ ਮਤੇ ਨੂੰ ਜਿਹੜਾ ਉਹ ਨਕਾਰ ਸਕਦਾ ਹੈ। ਜਿਵੇਂ ਅਮਰੀਕਾ ਇਜ਼ਰਾਈਲ ਦੇ ਹੱਕ ਦੇ ਵਿੱਚ ਵੀਟੋ ਕਰਦਾ ਹੈ। ਜਦੋਂ ਅਮਰੀਕਾ ਕਸ਼ਮੀਰ ਦੇ ਵਿੱਚ ਰਾਏਸ਼ੁਮਾਰੀ ਦੀ ਹਮਾਇਤ ਕਰਦਾ ਸੀ ਤਾਂ ਉਦੋਂ ਸੋਵੀਅਤ ਯੂਨੀਅਨ ਉਹਨੂੰ ਵੀਟੋ ਕਰ ਦਿੰਦਾ ਸੀ। ਇਹ 5 ਵੀਟੋ ਵਾਲੇ ਮੈਂਬਰ ਜਿਹੜੇ ਨੇ ਉਹਨਾਂ 'ਚ ਜਿਹੜਾ ਉਹ ਅਮਰੀਕਾ, ਰਸ਼ੀਆ, ਫਰਾਂਸ, UK ਔਰ ਚਾਈਨਾ। 10 ਮੈਂਬਰ ਜਿਹੜੇ ਨੇ ਉਹ ਬਾਕੀ 193 UN ਜਨਰਲ ਅਸੈਂਬਲੀ ਦੇ ਮੈਂਬਰਾਂ 'ਚੋਂ ਵੋਟਿੰਗ ਰਾਹੀਂ ਚੁਣੇ ਜਾਂਦੇ ਨੇ। 2-2 ਸਾਲ ਦੀ ਉਹਨਾਂ ਦੀ ਟਰਮ ਹੁੰਦੀ, ਉਹਨੂੰ ਰੋਟੇਸ਼ਨ ਵਾਈਜ਼ ਕਹਿੰਦੇ ਨੇ। ਔਰ ਉਹਦੇ 'ਚ ਵੀ ਫਿਰ ਜਿਹੜੇ ਚੁਣੇ ਜਾਂਦੇ ਨੇ 2 UN ਸਿਕਿਉਰਿਟੀ ਕਾਊਂਸਲ ਦੇ ਵਿੱਚ 1 ਮਹੀਨਾ ਜਿਹੜਾ ਉਹ ਰੋਟੇਸ਼ਨ ਵਾਈਜ਼ ਔਰ ਐਲਫਾਬੈਟਿਕਲੀ ਉਹਨਾਂ ਨੂੰ ਮਿਲਦਾ ਕਿ ਉਹ UN ਸਿਕਿਉਰਿਟੀ ਕਾਊਂਸਲ ਦੀ ਮੀਟਿੰਗ ਨੂੰ ਪ੍ਰੀਜ਼ਾਈਡ ਕਰਨ ਜੀ। ਸੋ ਪਾਕਿਸਤਾਨ ਦੇ ਲਈ 1 ਜੁਲਾਈ ਤੋਂ ਉਹ ਸ਼ੁਰੂਆਤ ਹੋਇਆ ਮਹੀਨੇ ਦੀ। 31 ਜੁਲਾਈ ਤੱਕ ਪਾਕਿਸਤਾਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਦਾ ਪ੍ਰੈਜ਼ੀਡੈਂਟ ਹੋਏਗਾ। ਸੋ ਇਹ ਇੱਕ ਵੱਡੀ ਜ਼ਿੰਮੇਵਾਰੀ ਦੀ ਗੱਲ ਹੁੰਦੀ ਹੈ, ਫਖਰ ਔਰ ਮਾਣ ਵਾਲੀ ਗੱਲ ਵੀ ਹੁੰਦੀ ਹੈ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਵੀ ਇੰਡੀਆ ਨੇ ਪਾਕਿਸਤਾਨ ਨੂੰ ਗੰਧਲਾ ਕਰਨ ਦੇ ਲਈ, ਪਾਕਿਸਤਾਨ ਦੇ ਰਾਜ ਕੰਡੇ ਬੀਜਣ ਦੇ ਲਈ ਇਹਨਾਂ ਨੇ ਕਦੇ ਕੋਈ ਜਿਹੜਾ ਮੌਕਾ ਉਹ ਹੱਥੋਂ ਜਾਣ ਨਹੀਂ ਦਿੱਤਾ। ਨਹੀਂ ਤਾਂ ਹੁਣ ਤਾਂ ਇਹ ਖੁਦ ਮੌਕਾ ਕ੍ਰੀਏਟ ਕਰਦੇ ਨੇ। ਇਹਨਾਂ ਨੇ ਠੀਕ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਕਿ ਐਸ ਜੈ ਸ਼ੰਕਰ ਕੁਆਡ ਦੀ ਮੀਟਿੰਗ ਅਟੈਂਡ ਕਰਨ ਲਈ ਜਿਹੜੀ DC 'ਚ ਹੋ ਰਹੀ ਸੀ, ਸਟੇਟ ਡਿਪਾਰਟਮੈਂਟ 'ਚ ਆਇਆ, ਉਹਨੇ ਨਿਊਯਾਰਕ 'ਚ ਇੰਡੀਆ ਦੇ UN ਵਿਚਲੇ ਪੱਕੇ ਮਿਸ਼ਨ ਨੇ ਇੱਕ ਐਗਜ਼ੀਬਿਸ਼ਨ ਦੇ ਨਾਂ ਥੱਲੇ ਪਾਕਿਸਤਾਨ ਦੇ ਖਿਲਾਫ ਕਿ ਜੀ ਮੁੰਬਈ ਅਟੈਕ, ਪਾਰਲੀਮੈਂਟ ਅਟੈਕ, ਪਹਿਲਗਾਮ ਅਟੈਕ, ਫਲਾਣਾ ਢਿਮਕਾ
ਨਾ ਫੋਟੋਆਂ ਇੱਧਰ ਉੱਧਰ ਔਰ ਉੱਥੇ ਵੱਡਾ ਕਰਕੇ, ਮਤਲਬ ਬਿਲਕੁਲ ਕਿ ਪਾਕਿਸਤਾਨ ਨੂੰ ਜਿਹੜੀ ਇੱਕ ਪਾਸੇ ਉਸ ਦਾ ਇੱਕ ਰੈਪੂਟੇਸ਼ਨ ਹੈ ਉਸ ਨੂੰ ਲਗਾਤਾਰਤਾ ਨਾਲ, ਔਰ ਉਹ ਹਰ ਪੱਖੋਂ ਵਰਲਡ ਬੈਂਕ ਔਰ ਦੂਸਰਾ ਉੱਥੇ ਉਹਨਾਂ ਨੂੰ ਜਿਹੜਾ ਗ੍ਰੇ ਲਿਸਟ ਦੇ ਵਿੱਚ ਪਾਓ ਉਹਦੇ ਚੋਂ ਕਿਉਂ ਕੱਢਿਆ, ਔਰ ਦੂਸਰਾ ਉਹ ਆਪਣਾ ਕੰਮ ਲੱਗੇ ਹੋਏ ਨੇ। ਲੇਕਿਨ ਪਾਕਿਸਤਾਨ ਨੇ ਕੋਈ ਵੀ ਜਦੋਂ ਮੈਂ ਅੱਜ ਇਹ ਖਬਰ ਵੀ ਦੇਖਦਾ, ਪਾਕਿਸਤਾਨ ਸਟਾਰਟਸ UN ਸਿਕਿਉਰਿਟੀ ਕਾਉਂਸਲ ਪ੍ਰੈਜ਼ੀਡੈਂਸੀ ਫਰੋਮ ਜੁਲਾਈ 1 ਫॉर द ਮੰਥ। ਬੜੀ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੇ ਜਿਹੜਾ ਯੂਨਾਈਟਿਡ ਨੇਸ਼ਨਸ 'ਚ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਜਿਹੜੇ ਪ੍ਰੀਜ਼ਾਈਡ ਕਰਨਗੇ, ਆਸਮ ਇਫਤਖਾਰ ਅਹਿਮਦ, ਉਹਨਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਸ ਦੇ ਲਈ ਕਿਹਾ ਕਿ ਵੀ ਅਸੀਂ ਇਸ ਆਪਣੇ ਫਰਜ਼ ਨੂੰ ਮੰਥ ਆਫ ਜੁਲਾਈ 'ਚੋਂ ਸਾਡੇ ਕੋਲ ਇਹ ਆਨਰ ਆਇਆ, ਅਸੀਂ ਇਹਨੂੰ ਪਰਫਾਰਮ ਕਰਾਂਗੇ ਵਿਦ ਅ ਸੈਂਸ ਆਫ ਪਰਪਸ, ਹਿਊਮਿਲਿਟੀ ਐਂਡ ਕਨਵਿਕਸ਼ਨ। ਇਹ ਤਿੰਨੋਂ ਹੀ ਲਫ਼ਜ਼ ਟੂ ਪ੍ਰਮੋਟ ਰਿਸਪੈਕਟ ਆਫ ਲਾਅ ਐਂਡ ਮਲਟੀਲੇਟਰਲਿਜ਼ਮ, ਕਿ ਅਸੀਂ ਇੱਕ ਤਰਫਾ ਕੋਈ ਕਾਰਵਾਈ ਵਾਲੇ ਨਹੀਂ ਹੈ, ਅਸੀਂ ਮਲਟੀਲੈਟਰਲ ਹਰ ਇੱਕ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹਾਂ, ਬਾ ਮਕਸਦ ਔਰ ਬਿਲਕੁਲ ਵਿਦ ਹਿਊਮਿਲਿਟੀ, ਅਦਬ ਅਦਾਬ ਦੇ ਨਾਲ, ਔਰ ਕਨਵਿਕਸ਼ਨ ਅਸੀਂ ਇਹ ਕਰਾਂਗੇ। ਔਰ ਇਹ ਜਿਹੜਾ ਉਹਨਾਂ ਨੇ ਇਹ ਸਾਰੇ ਦੇ ਨਾਲ ਨਾਲ ਆਪਣੀ ਜਿਹੜੀ ਇਹ ਮਿਸ਼ਨ ਸਟੇਟਮੈਂਟ ਹੀ ਹੁੰਦੀ ਹੈ ਕਿ ਵੀ ਅਸੀਂ 182 ਮੈਂਬਰਾਂ ਨੇ ਉਹਨਾਂ ਨੂੰ ਵੋਟ ਪਾਈ ਸੀ 193 ਚੋਂ, ਔਰ ਇਹ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਅੰਡਰਟੇਕਸ ਦਿਸ ਰਿਸਪੌਂਸਿਬਿਲਿਟੀ ਵਿਦ ਅ ਡੀਪ ਸੈਂਸ ਆਫ ਪਰਪਸ, ਹਿਊਮਿਲਿਟੀ ਐਂਡ ਕਨਵਿਕਸ਼ਨ। Our approach will continue to remain anchored in the purposes and principles of UN Charter, respect for international law, and steadfast commitment to multilateralism, the Foreign Office said. ਇਹ ਹੈ graceful। ਉਹਨੇ ਕਿਹਾ ਜੀ ਅਸੀਂ UN Charter ਦੇ ਨਾਲ ਬੱਝੇ ਹੋਏ ਹਾਂ ਔਰ ਇਹ ਸਾਰੇ ਦੇ ਨਾਲ ਇੰਟਰਨੈਸ਼ਨਲ ਲਾਅ ਨੂੰ ਫੋਲੋ ਕਰਨਾ। Pakistan's presidency will be transparent, inclusive and responsive, Ambassador Asim Iftikhar Ahmed told the state-run Associated Press ਕਿ ਅਸੀਂ ਬਿਲਕੁਲ ਟਰਾਂਸਪੇਰੈਂਟਲੀ ਜਿਹੜਾ ਹੈ ਉਹ ਸਾਡੀ ਕੰਮ ਕਰਨ ਦਾ ਢੰਗ ਹੋਏਗਾ, ਅਸੀਂ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਇਨਕਲੂਸਿਵ ਸਾਡੀ ਲਾਈਨ ਹੋਏਗੀ, ਔਰ ਇਹ ਕੀ ਗਲੋਬਲ ਇਸ਼ੂਜ਼ 'ਤੇ ਦੀ ਪ੍ਰੈਜ਼ੀਡੈਂਸੀ ਹੁੰਦੀ ਹੈ ਜਦੋਂ। ਔਰ ਇਸ ਦੇ ਨਾਲ ਨਾਲ ਅੱਜ ਹੀ ਉਹਨਾਂ ਦੇ ਜਿਹੜੇ ਅੰਬੈਸਡਰ ਨੇ ਪਾਕਿਸਤਾਨ ਦੇ ਮਿਸਟਰ ਇਫਤਖਾਰ, ਉਹ ਮਿਲੇ UN ਸੈਕਟਰੀ ਜਨਰਲ ਨੂੰ, ਐਂਟੋਨੀਓ ਗੁਟਰਸ ਨੂੰ, ਉਹਨਾਂ ਨੂੰ ਬਰੀਫ ਕੀਤਾ ਕਿ ਭਾਈ ਜੁਲਾਈ ਦੇ ਵਿੱਚ ਏਜੰਡਾ ਪਹਿਲਾਂ ਬਣਿਆ ਹੁੰਦਾ ਵੀ ਜੁਲਾਈ 'ਚ ਕੀ ਡਿਸਕਸ ਕਰਨਾ, ਔਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਹਮੇਸ਼ਾ ਡਾਇਲੋਗ ਡਿਪਲੋਮੇਸੀ ਨੂੰ ਪ੍ਰੈਫਰ ਕਰਦੇ ਹਾਂ, ਔਰ ਅਸੀਂ UN ਸਿਕਿਉਰਿਟੀ ਕਾਉਂਸਲ ਦੇ ਕੰਮ ਨੂੰ ਵੀ ਇਸੇ ਲਈ ਦੇ ਉੱਤੇ ਤਾਂ ਕਿ ਵਕਤ ਸਿਰ ਜਿਹੜੀਆਂ ਨੇ ਉਹ ਚੀਜ਼ਾਂ ਨਿਬੜਨ। ਔਰ ਦੋ ਉਹਨਾਂ ਨੇ ਜਿਹੜਾ ਹਾਈ ਲੈਵਲ ਸਿਗਨੇਚਰ ਇਵੈਂਟਸ ਨੇ ਜੁਲਾਈ ਦੇ ਵਿੱਚ, ਇੱਕ ਓਪਨ ਡਿਬੇਟ ਹੈ on promoting international peace and security through multilateralism and peaceful settlement of disputes। ਸੋ ਜ਼ਾਹਰ ਹੈ ਉਹਦੇ 'ਚ ਕਸ਼ਮੀਰ ਵੀ ਡਿਸਕਸ ਹੋਏਗਾ, ਇਹ 22 ਜੁਲਾਈ ਨੂੰ ਹੋਣੀ ਹੈ। ਔਰ ਇਸੇ ਤਰ੍ਹਾਂ ਇੱਕ ਕੋਆਪਰੇਸ਼ਨ ਬਿਟਵੀਨ ਯੂਨਾਈਟਿਡ ਨੇਸ਼ਨਸ ਐਂਡ ਰੀਜਨਲ ਐਂਡ ਸਬ ਰੀਜਨਲ ਆਰਗੇਨਾਈਜੇਸ਼ਨ, ਇਹ ਜਿਹੜੀ ਹੈ ਜਿਹਦੇ 'ਚ ਆਰਗੇਨਾਈਜੇਸ਼ਨ OIC ਵੀ ਇਹਦੇ 'ਚ ਇਨਵੋਲਵ ਹੋਏਗੀ, ਇਹ ਜੁਲਾਈ 24 ਦੀ ਹੈ। ਔਰ ਇਹਨੂੰ ਦੋਨੋਂ ਹੀ ਜਿਹੜੀਆਂ ਇਹ ਕੀ ਨੇ ਉਹਨੂੰ ਪਾਕਿਸਤਾਨ ਦੇ ਜਿਹੜੇ ਅੰਬੈਸਡਰ ਨੇ ਉਹ ਹੈਡ ਕਰਨਗੇ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਇੱਕ ਪਾਸੇ ਪਾਕਿਸਤਾਨ ਨੂੰ UN ਸਿਕਿਉਰਿਟੀ ਕਾਉਂਸਲ ਦੀ ਪ੍ਰੈਜ਼ੀਡੈਂਸੀ ਮਿਲੀ। ਵੈਸੇ ਜਿਵੇਂ ਸਿੱਖਾਂ ਦੀ ਤਵੱਕੋ ਹੈ ਡਿਊਰਿੰਗ ਪਹਿਲਾਂ ਵੀ ਜਦੋਂ 7 ਤੋਂ 10 ਮਈ ਤੱਕ ਕਨਫਲਿਕਟ ਹੋਇਆ, ਸਿੱਖ ਕੌਮ ਇਸ ਗੱਲ ਦੇ ਵੀ ਇੰਤਜ਼ਾਰ ਕਰ ਰਹੀ ਹੈ ਕਿ ਜਿੱਥੇ ਕਸ਼ਮੀਰੀਆਂ ਦੇ ਇਸ਼ੂ ਨੂੰ UN ਸਿਕਿਉਰਿਟੀ ਕਾਉਂਸਲ 'ਚ ਖਾਸ ਤੌਰ 'ਤੇ ਜੁਲਾਈ ਦੇ ਵਿੱਚ ਪੀਸਫੁਲ ਡਾਇਲੋਗ ਨਾਲ ਮਸਲੇ ਹੱਲ ਕਰਨ ਦੀ ਗੱਲ ਆਏਗੀ, ਉਹਦੇ 'ਚ ਜੇ ਪਾਕਿਸਤਾਨ ਦੇ ਜਿਹੜੇ ਫੋਰਨ ਆਫਿਸ ਹੈ ਉਹ ਸਿੱਖ ਇਸ਼ੂ ਨੂੰ ਵੀ ਐਡ ਕਰਨ, ਕਿਉਂਕਿ ਪਾਕਿਸਤਾਨ 'ਚ ਸਿੱਖਾਂ ਦੀ ਪਾਪੂਲੇਸ਼ਨ ਵੀ ਹੈ, ਸਾਡੇ ਮੱਕਾ ਮਦੀਨਾ ਸਿੱਖਾਂ ਦੇ ਕਰਤਾਰਪੁਰ ਸਾਹਿਬ ਔਰ ਨਨਕਾਣਾ ਸਾਹਿਬ ਉਸ ਦਾ ਹਾਫਿਜ਼ ਵੀ ਪੰਜਾਬ ਜਿਹੜੀ ਹੈ ਪਾਕਿਸਤਾਨ ਦੀ ਹਕੂਮਤ ਹੈ, ਔਰ ਸਿੱਖਾਂ ਨੇ ਇਹ ਵੀ ਸਾਬਤ ਕੀਤਾ ਕਿ ਉਹ ਭਾਰਤ ਦਾ ਹਿੱਸਾ ਨਹੀਂ ਨੇ। ਉਹ ਤੀਸਰੀ ਧਿਰ ਨੇ ਬਹੁਤ ਚੰਗਾ ਹੋਇਆ ਕਿ ਆਨੇ ਬਹਾਨੇ ਇਹ ਸਾਰੇ 1 ਮਹੀਨੇ ਦੇ ਪੀਰੀਅਡ ਜਦੋਂ ਪ੍ਰੈਜ਼ੀਡੈਂਸੀ ਹੈ ਡਾਇਲੋਗ ਦੀ ਗੱਲ ਕਰਦੇ ਆ, ਸਿੱਖਾਂ ਦੇ ਇਸ਼ੂ ਨੂੰ ਵੀ, ਖਾਲਿਸਤਾਨ ਦੇ ਮੁੱਦੇ ਨੂੰ ਜਾਂ ਅਦਰਵਾਈਜ਼ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਨੂੰ ਵੀ ਉਸ ਦਾ ਹਿੱਸਾ ਬਣਾਇਆ ਜਾਏ। ਔਰ ਇਹ ਪਾਕਿਸਤਾਨ ਮੈਂ ਸਮਝਦਾ ਹਾਂ ਕਿ ਇਹਦੇ ਬਾਵਜੂਦ ਕਿ ਇੰਡੀਆ ਨੇ ਨੈਗੇਸ਼ਨ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ, ਉਸ ਨੇ ਈਵਨ ਜਿਹੜੀ ਆਰਗੇਨਾਈਜੇਸ਼ਨ ਖੁਦ
ਇੰਡੀਆ ਨੇ ਫਲੋਟ ਕਰਨ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਸੀ, ਜਿਹਨੂੰ ਸਾਰਕ ਕਹਿੰਦੇ ਨੇ। ਜੀ ਔਰ ਸਾਰਕ ਜਿਹੜਾ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਜਿਸ ਦੇ ਵਿੱਚ ਆਲਮੋਸਟ 8 ਜਾਂ 9 ਮੁਲਕ ਸ਼ਾਮਲ ਹੋ ਚੁੱਕੇ ਸੀ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਭਾਰਤ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ, ਪਾਕਿਸਤਾਨ ਔਰ ਸ੍ਰੀਲੰਕਾ। ਇਵੇਂ ਰੀਜਨਲ ਗਰੁੱਪ ਜਿਵੇਂ ਏਸ਼ੀਆਡ ਹੈ, ਜਿਵੇਂ ਬ੍ਰਿਕਸ ਹੈ। ਲੇਕਿਨ ਇੰਡੀਆ ਨੇ 2016 'ਚ ਇਹ ਮੀਟ ਪਾਕਿਸਤਾਨ 'ਚ ਹੋਣੀ ਸੀ, ਇਸਲਾਮਾਬਾਦ 'ਚ। ਇੰਡੀਆ ਨੇ ਕਿਹਾ ਅਸੀਂ ਨਹੀਂ ਜਾਣਾ, ਔਰ 10 ਸਾਲ ਹੋ ਗਏ ਨੇ ਇਹਦੀ ਮੁੜ ਕੇ ਕਿਤੇ ਵੀ ਨਹੀਂ ਹੋਈ। ਨੇਪਾਲ ਹੋਣੇ ਸੀ, ਉਹਦੇ 'ਚ ਵੀ ਇੰਡੀਆ ਨੇ ਉਹਨੂੰ ਬਲੌਕ ਕਰਤਾ। ਸੋ ਜ਼ਾਹਰ ਹੈ ਕਿ ਵੀ ਹੁਣ ਕਿਉਂਕਿ ਪਿਛਲੇ ਦਿਨਾਂ 'ਚ ਜਦੋਂ ਚਾਈਨਾ ਦੇ ਕੁਨਮਿੰਗ ਸ਼ਹਿਰ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼ ਔਰ ਚਾਈਨਾ ਦੇ ਹਾਇਰ ਲੈਵਲ ਆਫੀਸ਼ੀਅਲ ਮਿਲੇ, ਤਾਂ ਉਦੋਂ ਵੀ ਭਾਰਤ ਦੇ ਵਿੱਚ ਬੜਾ ਇਸ ਦੀ ਪ੍ਰਤੀਕਿਰਿਆ ਹੋਈ ਸੀ ਵੀ ਕਾਹਦੇ ਲਈ ਮਿਲੇ। ਪਰ ਇਹ ਖਬਰ ਉਹਨਾਂ ਦੀ ਪ੍ਰੋਮੀਨੈਂਟ ਅਖਬਾਰ ਦੀ ਹੀ ਹੈ, ਪਾਕਿਸਤਾਨ ਚਾਈਨਾ ਵਰਕਿੰਗ ਟੂ ਐਸਟੈਬਲਿਸ਼ ਨਿਊ ਰੀਜਨਲ ਬਲੌਕ ਵਿਦ ਪੋਟੈਂਸ਼ੀਅਲ ਟੂ ਰੀਪਲੇਸ ਸਾਰਕ। ਹੁਣ ਇਹ ਜਿਹੜੀ ਸਾਰਕ ਸੀ 8-9 ਮੁਲਕ ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਉਹ ਤਾਂ ਡੈਡ ਕਰ ਦਿੱਤੀ ਇੰਡੀਆ ਨੇ। ਸੋ ਜ਼ਾਹਰ ਹੈ ਕਿ ਵੀ ਹੁਣ ਬਾਕੀ ਸਾਰੇ ਜਿਹੜੇ ਰੀਜਨਲ ਮੁਲਕ ਉਸ ਖੇਤਰ ਦੇ ਮੁਲਕ ਨੇ, ਉਹ ਚਾਈਨਾ ਦੇ ਨਾਲ ਉਹਨਾਂ ਨੇ ਸੰਬੰਧ ਬਣਾਏ ਹੋਏ ਨੇ। ਚਾਈਨਾ, ਪਾਕਿਸਤਾਨ, ਬੰਗਲਾਦੇਸ਼ ਔਰ ਈਵਨ ਅਫਗਾਨਿਸਤਾਨ ਵੀ ਔਨ ਬੋਰਡ ਹੈ ਸਾਰਕ ਦੇ ਉੱਤੇ, ਨੇਪਾਲ ਵੀ ਔਨ ਬੋਰਡ ਹੋਏਗਾ। ਸੋ ਇਹ ਵੀ ਮੂਵ ਕਿਤੇ ਨਾ ਕਿਤੇ ਭਾਰਤ ਨੂੰ ਬਹੁਤ ਤਕਲੀਫ ਦੇ ਆ ਉਹਨਾਂ ਦੇ ਲਈ ਕਿ ਜੀ ਇਹ ਹੁਣ ਈਵਨ ਭਾਰਤ ਨੂੰ ਪਾਸੇ ਰੱਖ ਕੇ ਜਿਹੜਾ ਹੈ ਉਹ ਸਾਰਕ ਦੀ ਰੀਪਲੇਸਮੈਂਟ ਲੱਭ ਰਹੇ ਨੇ। ਔਰ ਬੰਗਲਾਦੇਸ਼ ਦਾ ਹੁਲੀਆ ਹੋਰ ਵੀ ਟਾਈਟ ਕਰਨ ਦੇ ਲਈ ਜੇ ਤੁਸੀਂ ਖਬਰ ਦੇਖੋ ਕਿ ਇੰਡੀਆ ਇੰਪੋਜ਼ਸ ਲੈਂਡ ਐਂਡ ਸੀ ਪੋਰਟ ਰੈਸਟ੍ਰਿਕਸ਼ਨ ਔਨ ਜੂਟ ਫਰੋਮ ਬੰਗਲਾਦੇਸ਼। ਜੂਟ ਜੇ ਪਟਸਨ ਨੂੰ ਕਹਿੰਦੇ ਨੇ, ਬਹੁਤ ਵੱਡਾ ਜਿਹੜਾ ਉਹਨਾਂ ਦੀ ਐਕਸਪੋਰਟ ਰਹੀ ਹੈ ਕਾਟਨ ਇੰਡਸਟਰੀ। ਤਾਂ ਹੁਣ ਆਈ ਜਦੋਂ ਪਾਕਿਸਤਾਨ ਬਣਿਆ ਸੀ 47 ਜਿਹੜੀ ਕਾਫੀ ਵੱਡਾ ਅਮਾਊਂਟ ਫੋਰਨ ਐਕਸਚੇਂਜ ਦਾ ਪਾਕਿਸਤਾਨ ਨੂੰ ਆਉਂਦਾ ਸੀ, ਉਹ ਪਟਸਨ ਦੇ ਐਕਸਪੋਰਟ ਤੋਂ ਹੀ ਆਉਂਦਾ ਸੀ। ਸੋ ਇੰਡੀਆ ਨੇ ਉਹਨਾਂ ਦੇ ਉੱਤੇ ਜਿਹੜਾ ਬਹੁਤ ਸਾਰੀਆਂ ਜੂਟ ਔਰ ਜਿਹੜੇ ਐਲਾਈਡ ਫਾਈਬਰਸ ਉਹਦੇ 'ਚੋਂ ਬਣਦੇ ਨੇ, ਉਹਨਾਂ ਦੇ ਉੱਤੇ ਉਹਨਾਂ ਨੇ ਸੀ ਪੋਰਟ ਦੇ ਉੱਤੇ ਵੀ ਔਰ ਲੈਂਡ ਦੇ ਉੱਤੇ ਵੀ ਤੋਂ ਜਾਣ 'ਤੇ ਵੀ ਬਹੁਤ ਸਾਰੇ ਟੈਕਸ ਲਾਏ ਨੇ। ਸੋ ਜ਼ਾਹਰ ਹੈ ਵੀ ਇਹ ਇਹਨਾਂ ਦਾ ਅੜਬਪਣਾ ਵੀ, ਹੰਕਾਰ ਵੀ, ਬਦੋਬਦੀ ਇਹਨਾਂ ਨੇ ਬੰਗਲਾਦੇਸ਼ ਨੂੰ ਔਰ ਸ੍ਰੀਲੰਕਾ ਨੂੰ ਔਰ ਨੇਪਾਲ ਨੂੰ ਚਾਈਨਾ ਦੇ ਖੈਮੇ 'ਚ ਧੱਕਿਆ। ਸੋ ਇਹ ਇੱਕ ਪੋਜ਼ੀਟਿਵ ਡਿਵੈਲਪਮੈਂਟ ਹੋਏਗੀ ਜੇ ਭਾਰਤ ਨੂੰ ਬਾਹਰ ਰੱਖ ਕੇ ਸਾਊਥ ਏਸ਼ੀਅਨ ਮੁਲਕਾਂ ਦੀ ਕੋਈ ਹੋਰ ਜਿਹੜੀ ਹੈ ਫੈਡਰੇਸ਼ਨ ਟਾਈਪ ਜਾਂ ਕੋਈ ਹੋਰ ਅਲਾਇੰਸ ਜਿਹੜਾ ਉਹਨੂੰ ਫਲੋਟ ਕੀਤਾ ਜਾਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।